इंश्योरेंस बारे पता करने लिए कॉल कर सकते हो। नंबर 408 272 2500 4082722500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰਨ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨਲ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਰਵਉੱਚ ਅਦਾਲਤ ਨੇ ਟਰੈਕਟਰ ਪਰੇਡ ਰੋਕਣ ਤੋਂ ਨਾਂਹ ਕੀਤੀ। ਹਾਂਜੀ ਬਿਲਕੁਲ, ਅੱਜ ਦਿਨ ਦੀ ਸ਼ੁਰੂਆਤ ਜਿਹੜੀ ਸੀਗੀ ਕਿਸਾਨ ਅੰਦੋਲਨ ਦੀਆਂ ਸਰਗਰਮੀਆਂ ਦੀ, ਉਹ ਇਸੇ ਹੀ ਕਾਰਵਾਈ ਤੋਂ ਆਰੰਭ ਹੋਈ। ਮਤਲਬ ਕਿ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਕਿ ਅਦਾਲਤ ਪਰੇਡ ਨੂੰ ਰੋਕਣ ਵਾਸਤੇ ਕੋਈ ਆਰਡਰ ਦੇਵੇ ਜਾਂ ਨਾ। ਤਾਂ ਇਸ ਤੇ ਸੁਪਰੀਮ ਕੋਰਟ ਨੇ ਹਾਲਾਂਕਿ ਰੁਖ ਜਿਹੜਾ ਆ ਉਹ ਪਿਛਲੀ ਸੁਣਵਾਈ ਤੇ ਹੀ ਆਪਣਾ ਸਪਸ਼ਟ ਕਰ ਦਿੱਤਾ ਸੀਗਾ। ਐਤਕੀ ਉਹਨਾਂ ਨੇ ਉਸੇ ਰਵੱਈਏ ਤੇ ਚੱਲਦੇ ਆ ਆਪਣੇ ਫੈਸਲੇ ਨੂੰ ਫਿਰ ਬਿਲਡ ਕਰਕੇ ਦੱਸ ਦਿੱਤਾ ਕਿ ਦੇਖੋ, ਅਸੀਂ ਤੁਹਾਡੀ ਗੱਲ ਦੇ ਵਿੱਚ ਨਹੀਂ ਜੇ ਪੈਣਾ, ਤੁਸੀਂ ਵੇਖਣਾ ਵਾ ਤੁਹਾਡੇ ਅਧਿਕਾਰ ਖੇਤਰ 'ਚ ਆਉਂਦਾ ਹੈ ਕਿਸ ਨੂੰ ਅਲਾਓ ਕਰਨਾ, ਕਿਸ ਨੂੰ ਨਹੀਂ, ਕਿਸ ਨੂੰ ਐਂਟਰੀ ਦੇਣੀ ਹੈ ਜਾਂ ਨਹੀਂ। ਇਹ ਤੁਹਾਡਾ ਅਧਿਕਾਰ ਖੇਤਰ ਹੈ, ਤੁਸੀਂ ਦੇਖਣਾ ਹੈ। ਤਾਂ ਇੱਕ ਵਾਰੀ ਫਿਰ ਗੇਮ ਜਿਹੜੀ ਹੈ ਉਹ ਸਰਵਉੱਚ ਅਦਾਲਤ ਨੇ ਯਾਨੀ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ। ਅੱਜ ਵੀ ਲਗਾਤਾਰ ਦੂਜੇ ਦਿਨ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਆ ਉਹ ਦਿੱਲੀ ਪੁਲਿਸ ਨੂੰ ਮਿਲੇ, ਜਿੱਥੇ ਯੂਪੀ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਵੀ ਅਧਿਕਾਰੀ ਹਾਜ਼ਰ ਸਨ। ਬਾਹਰ ਆ ਕੇ ਜਿਹੜੀਆਂ ਜਥੇਬੰਦੀਆਂ ਦੇ ਲੀਡਰਾਂ ਨੇ ਗੱਲ ਕਹੀ ਉਹ ਇੱਕੋ ਹੀ ਸੀਗੀ, ਤਕਰੀਬਨ ਕਹਿ ਲਓ ਕਿ ਸਿਮਿਲਰ ਸੀਗੀ। ਉਹਨਾਂ ਨੇ ਆਖਿਆ ਕਿ ਦੇਖੋ, ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਬਦਲਵਾਂ ਰੂਟ ਲੈ ਲਓ, ਮਤਲਬ ਕਿ KMP ਯਾਨੀ ਕੁੰਡਲੀ ਮਾਨੇਸਰ ਪਲਵਲ ਰੋਡ ਹੈ ਜਿਹੜਾ ਬਾਹਰਲਾ, ਉਹਦੇ ਤੇ ਪਰੇਡ ਕਰ ਲਓ। ਪਰ ਉਹ ਕਹਿੰਦੇ ਕਿ ਅਸੀਂ ਆਖਿਆ ਨਹੀਂ, ਅਸੀਂ ਆਊਟਰ ਰਿੰਗ ਰੋਡ ਤੇ ਹੀ ਟਰੈਕਟਰ ਜਿਹੜੇ ਆ ਉਹ ਬਣਾਉਣੇ ਆ, ਸਟਾਰਟ ਉਹਨਾਂ ਦੇ ਪਾਉਣੇ, ਭਾਵੇਂ ਕੁਛ ਵੀ ਹੋ ਜਾਵੇ। ਬਹਰਹਾਲ ਇੱਥੇ ਫਿਰ ਪੇਚ ਫਸ ਗਿਆ। ਹਾਲਾਂਕਿ ਮੀਟਿੰਗ ਜਿਹੜੀ ਆ ਉਹ ਸ਼ਾਇਦ ਹੋਰ ਵੀ ਹੋਣ ਦੀ ਸੰਭਾਵਨਾ ਆ, ਪਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਉਹਨਾਂ ਨੇ ਬਹੁਤ ਇੱਕੋ ਝਟਕੇ 'ਚ, ਜਿੱਦਾਂ ਕਹਿ ਲਈਏ ਸਵੇਰੇ ਮਾਰਨਿੰਗ ਸੈਸ਼ਨ ਦੇ ਵਿੱਚ ਜਦੋਂ ਸੁਣਵਾਈਆਂ ਦਾ ਦੌਰ ਆਰੰਭ ਹੋਇਆ ਤਾਂ ਇਹਦਾ ਨਵੇੜਾ ਕਰ ਦਿੱਤਾ। ਹਾਲਾਂਕਿ ਇੱਕ ਸੁਣਵਾਈ ਜਿਹੜੀ ਆ ਹੋਰ ਵੀ ਹੋਈ ਕਮੇਟੀ ਦੇ ਮੁਤਲਕ, ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ, ਤਾਂ ਉਹਦੇ ਵਿੱਚੋਂ ਇੱਕ ਮੈਂਬਰ ਚਲੇ ਗਿਆ, ਇੱਕ ਕਿਸਾਨ ਜਥੇਬੰਦੀ, ਹਾਲਾਂਕਿ ਪੰਜਾਬ ਦੀ ਨਹੀਂ ਹੈ, ਮੈਂ ਦੱਸ ਦੇਵਾਂ, ਸਪਸ਼ਟ ਕਰ ਦੇਵਾਂ, ਉਹ ਜਥੇਬੰਦੀ ਨੇ ਜਾ ਕੇ ਆਪਣੀ ਰਿਟ ਫਾਈਲ ਕੀਤੀ ਕਿ ਨਵੀਂ ਕਮੇਟੀ ਦਾ ਗਠਨ ਕਰੋ। ਉਹਦੇ ਤੇ ਨੋਟਿਸ ਜਾਰੀ ਕਰ ਦਿੱਤੇ ਗਏ ਸਾਰੀਆਂ ਧਿਰਾਂ ਨੂੰ, ਮਤਲਬ ਤੇ ਨੋਟਿਸ ਜਾਰੀ ਕਰਕੇ ਜਵਾਬ ਲੈਣਗੇ ਖਾਸ ਤੌਰ ਤੇ ਕੇਂਦਰ ਸਰਕਾਰ ਤੋਂ। ਦੂਜੀ ਚੀਜ਼ ਜਿਹੜੀ ਹੋਈ ਸੁਪਰੀਮ ਕੋਰਟ ਦੇ ਵਿੱਚ ਉਹ ਇਹ ਹੋਈ ਕਿ ਉੱਥੇ ਕਮੇਟੀ ਤੇ ਉਹਨਾਂ ਨੇ ਇੱਕ ਜਿੱਦਾਂ ਕਹਿ ਲਓ ਕਿ ਤਲਖ ਟਿੱਪਣੀ ਵੀ ਕੀਤੀ। ਉਹਨਾਂ ਨੇ ਆਖਿਆ ਕਿ ਦੇਖੋ, ਪੇਸ਼ ਹੋਣਾ ਜਾਏ ਨਾ ਹੋਣਾ, ਹਾਲਾਂਕਿ ਪਹਿਲਾਂ ਤਾਂ ਉਹਨਾਂ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਵਕੀਲ ਸੀ ਉਹਨਾਂ ਨੂੰ ਨਪੜਿਆ। ਉਹ ਕਹਿੰਦੇ ਕਿ ਤੁਸੀਂ ਆਏ ਕਿਉਂ ਨਹੀਂ, ਉੱਦਣ ਅਪੀਅਰ ਕਿਉਂ ਨਹੀਂ ਹੋਏ। ਉਹ ਕਹਿੰਦੇ ਕਿ ਦੇਖੋ ਜੀ, ਉੱਦਣ ਗੱਲ ਫੈਸਲੇ ਤੇ ਸੀ। ਉਹਨਾਂ ਆਖਿਆ ਕਿ ਦੇਖੋ, ਗੱਲ ਫੈਸਲੇ ਤੇ ਨਹੀਂ, ਉੱਦਣ ਤੁਸੀਂ ਕਹਿ ਕੇ ਗਏ ਸੀ ਕਿ ਕਿਸਾਨ ਜਥੇਬੰਦੀਆਂ ਤੋਂ ਅਸੀਂ ਪੁੱਛ ਕੇ ਦੱਸਾਂਗੇ। ਤਾਂ ਬਹਰਹਾਲ ਉੱਥੇ ਫਿਰ ਸੁਪਰੀਮ ਕੋਰਟ ਨੇ ਇਹੋ ਹੀ ਆਖ ਦਿੱਤਾ ਕਿ ਦੇਖੋ, ਕਮੇਟੀ ਤੇ ਤੁਸੀਂ ਯਕੀਨ ਕਰਨਾ ਜਾਂ ਤੁਸੀਂ ਪੇਸ਼ ਹੋਣਾ ਉਹ ਵੱਖਰੀ ਗੱਲ ਹੈ, ਪਰ ਜਿਸ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਆ ਉਹ ਕੋਰਟ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ। ਵੈਸੇ ਇੱਕ ਜਥੇਬੰਦੀ ਨੇ ਇਹ ਵੀ ਕਿਹਾ ਕਿ ਕਮੇਟੀ ਦੇ ਵਿੱਚ ਮਤਲਬ ਕਿ ਜਿਵੇਂ ਭੁਪਿੰਦਰ ਸਿੰਘ ਮਾਨ ਆਊਟ ਹੋ ਗਿਆ, ਉਹਦੇ ਵਿੱਚ ਇੱਕ ਰਿਟਾਇਰਡ ਜੱਜ ਰੱਖ ਲਏਗਾ। ਤਾਂ ਹੁਣ ਪਤਾ ਨਹੀਂ ਉਹਦੇ ਤੇ ਸੁਪਰੀਮ ਕੋਰਟ ਕੀ ਫੈਸਲਾ ਲਵੇਗਾ। ਹਾਲਾਂਕਿ ਰੇਡ ਤੇ ਕਾਫੀ ਸੁਣਵਾਈ ਜ਼ਬਰਦਸਤ ਹੋਈ। ਜਿਵੇਂ ਮੈਂ ਕਿਹਾ ਕਿ ਉੱਥੇ ਪ੍ਰਸ਼ਾਂਤ ਭੂਸ਼ਣ ਵੀ ਸਨ। ਪ੍ਰਸ਼ਾਂਤ ਭੂਸ਼ਣ ਦੇ ਨਾਲ ਥੋੜ੍ਹੀ CJI ਦੀ ਜਿੱਦਾਂ ਕਹਿ ਲਈਏ ਕਿ ਕਾਫੀ ਜ਼ਿਆਦਾ ਤਬਾਦਲੇ ਖਿਆਲਾਤ ਦੀ ਜਿਹੜੀ ਕਾਰਵਾਈ ਸੀ ਉਹ ਹੋਈ। ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਸਮਝਾਓ,
ਇਹਨਾਂ ਨੂੰ ਕਹੋ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਪਰੇਡ ਕਰਨ। ਉਹਨਾਂ ਨੇ ਵੀ ਕਿਹਾ ਕਿ ਗਣਤੰਤਰ ਦਿਹਾੜੇ ਤੇ ਦੇਖੋ ਜੀ ਸ਼ਾਂਤੀਪੂਰਵਕ ਢੰਗ ਨਾਲ ਪਰੇਡ ਕਰਨ ਦੀ ਗਰੰਟੀ ਲੈਂਦੇ ਨੇ, ਮਤਲਬ ਕਿ ਉਹ ਹਾਮੀ ਭਰਦੇ ਨੇ। ਦੂਜੀ ਚੀਜ਼ ਉੱਥੇ ਇਹ ਵੀ ਕਹੀ ਗਈ ਕਿ ਦੇਖੋ ਜੇ ਕਾਨੂੰਨ ਹੋਲਡ ਕਰ ਦਿੱਤੇ ਜਾਣ, ਹੋਰ ਵਕਤ ਦੇ ਲਈ ਹੋਲਡ ਕਰ ਦਿੱਤੇ ਜਾਣ, ਤੇ ਇਹਨਾਂ ਨੂੰ ਕਹੋ ਕਿ ਇਹ ਸੰਘਰਸ਼ ਵਾਪਸ ਲੈ ਲੈਣ। ਉੱਥੇ ਪ੍ਰਸ਼ਾਂਤ ਭੂਸ਼ਣ ਨੇ ਗੱਲ ਆਖੀ ਕਿ ਦੇਖੋ ਜੀ ਅੰਦੋਲਨ ਵਾਪਸ ਲੈ ਲਿਆ ਜਾਊਗਾ, ਪਰ ਜੇ ਮੰਨ ਲਓ ਤੁਸੀਂ ਆਪਣੀ ਰੋਕ ਨੂੰ ਫਿਰ ਹਟਾ ਦਿੱਤਾ, ਮਤਲਬ ਕਿ ਜੋ ਤੁਸੀਂ ਕਾਨੂੰਨ ਹੋਲਡ ਕਰੋਗੇ ਲੰਬੇ ਸਮੇਂ ਵਾਸਤੇ, ਤਾਂ ਕੱਲ੍ਹ ਨੂੰ ਉਹ ਰੋਕ ਹਟਾ ਦਿੱਤੀ ਜਾਂਦੀ ਹੈ ਤਾਂ ਫਿਰ ਕੀਤਾ। ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਦੇਖੋ ਜੀ ਫਿਰ ਤੁਸੀਂ ਅੰਦੋਲਨ ਕਰ ਸਕਦੇ ਹੋ। CBI ਨੇ ਇਹੀ ਗੱਲ ਕਹੀ। ਤਾਂ ਹੁਣ ਮਤਲਬ ਕਿ ਉੱਥੇ ਜਿਹੜੀ ਕਾਰਵਾਈ ਆ ਉਹ ਬਸ ਕਮੇਟੀ ਨੂੰ ਲੈ ਕੇ ਰਹਿ ਗਈ ਆ। ਬਾਕੀ ਤੇ ਮੇਰੇ ਖਿਆਲ ਦੇ ਨਾਲ ਹੁਣ ਸਾਰੀਆਂ ਚੀਜ਼ਾਂ ਨਿਬੜਦੀਆਂ ਨਜ਼ਰ ਆਉਂਦੀਆਂ ਨੇ, ਕਿਉਂਕਿ ਬਹੁਤ ਕੁਛ ਜਿਹੜਾ ਸੁਪਰੀਮ ਕੋਰਟ ਨੇ ਸੁਣ ਲਿਆ, ਬਹੁਤ ਕੁਛ ਕਹਿ ਲਿਆ। ਤਾਂ ਕਮੇਟੀ ਦਾ ਉਹਨਾਂ ਨੇ ਇੱਕ ਹੋਰ ਵੀ ਕਹਿ ਲਓ ਕਿ ਕਾਰਵਾਈ ਦਾ ਢੰਗ ਜਿਹੜਾ ਪਰਿਭਾਸ਼ਿਤ ਕੀਤਾ। ਉਹਨਾਂ ਨੇ ਕਿਹਾ ਕਿ ਕਮੇਟੀ ਕੋਈ ਜੱਜ ਨਹੀਂ ਹੈ, ਇਹਨਾਂ ਨੇ ਸਿਰਫ ਰਿਪੋਰਟ ਦੇਣੀ ਹੈ, ਇਹ ਕੋਈ ਨਿਰਣਾ ਨਹੀਂ ਲੈਣਗੇ। ਤਾਂ ਨਿਰਣਾ ਜਿਹੜਾ ਉਹ ਕੋਰਟ ਨੇ ਲੈਣਾ, ਕਿਉਂਕਿ ਜਿਹੜੇ ਸੋਲਿਸਿਟਰ ਜਨਰਲ ਸਨ, ਸੋਲਿਸਿਟਰ ਜਨਰਲ ਨੇ ਸਵਾਲ ਕੀਤਾ ਸੀਗਾ ਕਿ ਕੀ ਇਹ ਕਮੇਟੀ ਫੈਸਲੇ ਵੀ ਲੈ ਸਕਦੀ ਹੈ, ਤਾਂ ਉਹਦੇ 'ਤੇ ਉਹਨਾਂ ਨੇ ਵਿਆਖਿਆ ਕਰਦਿਆਂ ਕਿਹਾ ਕਿ ਨਹੀਂ, ਇਹ ਫੈਸਲਾ ਨਹੀਂ ਲੈ ਸਕਦੀ। ਫਿਰ ਸਾਰੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ, ਸਰਗਰਮੀਆਂ ਸੀਗੀਆਂ, ਉਹ ਅੱਜ ਦੀਆਂ ਕੋਰਟ ਰੂਮ 'ਚੋਂ ਕਹਿ ਲਓ ਜਾਂ ਕੋਰਟ ਕੰਪਲੈਕਸ 'ਚੋਂ ਕਹਿ ਲਓ, ਇਹ ਸਾਰੀਆਂ ਜਿਹੜੀਆਂ ਨਜ਼ਰ ਆਈਆਂ ਨੇ। ਇਹਦੇ ਵਿੱਚ ਦੇਖੋ ਦਲੀਲਾਂ ਤਾਂ ਉੱਥੇ ਬਹੁਤ ਰੱਖੀਆਂ ਜਾਂਦੀਆਂ। ਮੈਂ ਤੇ ਜਿੰਨਾ ਕੋਈ ਯਾਦ ਕਰ ਸਕਦਾ ਸੀਗਾ ਪੜ੍ਹ ਲਿਖ ਕੇ ਮੂੰਹ ਜ਼ਬਾਨੀ ਸੀ ਉਹਨਾਂ ਕੋ ਤੁਹਾਨੂੰ ਦੱਸਿਆ। ਹਾਲਾਂਕਿ ਜੇ ਤੁਸੀਂ ਵਿਸਤਾਰ ਤਰੀਕੇ ਨਾਲ ਉਹ ਚੀਜ਼ਾਂ ਦੇਖਣੀਆਂ ਹੋਣ, ਤਫਸੀਲ ਪੂਰਵਕ ਤਰੀਕੇ ਨਾਲ ਦੇਖਣੀਆਂ ਹੋਣ, ਤਾਂ ਬਹੁਤ ਸਾਰੇ ਮੀਡੀਆ ਆਊਟਲੈਟ ਉਹਨੂੰ ਕਵਰ ਕਰਦੇ ਆ। ਕੌਣ ਕੀ ਬੋਲ ਰਿਹਾ, ਕੌਣ ਕੀ ਬੋਲ ਰਿਹਾ, 1 ਬਾਈ 1 ਡਾਇਲੋਗ ਜਿਹੜੇ ਲਾਈਵ ਦੱਸੇ ਜਾਂਦੇ ਆ। ਸੋ ਹਾਲ ਦੀ ਘੜੀ ਇਹੀ ਕਹਿ ਸਕਦੇ ਹਾਂ ਕਿ ਟਰੈਕਟਰ ਪਰੇਡ ਰੋਕਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਹੈ। ਕਮੇਟੀ ਤੇ ਉਹਨਾਂ ਨੇ ਨੋਟਿਸ ਕਰ ਦਿੱਤਾ ਹੈ। ਕੁਛ ਥੋੜੀਆਂ ਜਿਹੀਆਂ ਕਹਿ ਲਈਏ ਕਿ ਤਲਕ ਟਿੱਪਣੀਆਂ ਅਪੀਅਰੈਂਸ ਨੂੰ ਲੈ ਕੇ ਹੋ ਗਈਆਂ, ਔਰ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਕਿ ਦਿੱਲੀ ਪੁਲਿਸ ਨੇ ਹੀ ਅੰਤਮ ਫੈਸਲਾ ਲੈਣਾ। ਉਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਫੈਸਲਾ ਨਾ ਪਾ ਲਓ। ਇਹ ਵੱਡੀ ਗੱਲ ਉਹਨਾਂ ਨੇ ਕਹੀ ਕਿ ਤੁਸੀਂ ਸਾਡੇ ਕੋਲੋਂ ਫੈਸਲਾ ਨਾ ਕਰਾਓ ਕਿ ਪਰੇਡ ਤੇ ਅਸੀਂ ਕੋਈ ਫੈਸਲਾ ਲਈਏ, ਅਸੀਂ ਨਹੀਂ ਫੈਸਲਾ ਲੈਣਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਕੇਂਦਰੀ ਮੰਤਰੀਆਂ ਨੇ ਕਾਨੂੰਨ 1 ਸਾਲ ਰੋਕ ਕੇ ਕਮੇਟੀ ਬਣਾਉਣ ਦਾ ਦਿੱਤਾ ਪ੍ਰਸਤਾਵ। ਹਾਂਜੀ, ਇਹ ਦੂਜੀ ਅੱਜ ਕੱਲ੍ਹ ਜੇ ਕਹਿ ਲਈਏ ਆਪਾਂ ਅੱਜ ਦੀ ਕਹਿ ਲਈਏ ਤਾਂ ਦੂਜੀ ਇਹ ਵੱਡੀ ਕਾਰਵਾਈ ਸੀਗੀ ਮੀਟਿੰਗ। ਮਤਲਬ ਕਿ ਇਹ ਮੀਟਿੰਗ ਵੈਸੇ ਤੇ ਕੱਲ੍ਹ ਹੋਣੀ ਸੀਗੀ, ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਦੀ ਸੁਣਵਾਈ ਸੀ, ਦਿੱਲੀ ਪੁਲਿਸ ਦੇ ਨਾਲ ਵੀ ਇਹਨਾਂ ਦੀ ਬੈਠਕ ਸੀ ਕਿਸਾਨ ਜਥੇਬੰਦੀਆਂ ਦੀ। ਉਸ ਦੇ ਮੱਦੇਨਜ਼ਰ ਮੇਰੇ ਖਿਆਲ ਦੇ ਨਾਲ ਅੱਜ ਵਾਸਤੇ ਸਾਡੀ ਗਈ ਸੀ। ਤਾਂ ਮੀਟਿੰਗ ਜਿਹੜੀ ਆ ਉਹ ਬੇਹੱਦ ਤਲਖੀ ਦੇ ਨਾਲ ਸ਼ੁਰੂ ਹੋਈ, ਕਿਉਂਕਿ ਜੇ ਆਪਾਂ ਦੇਖੀਏ ਘੰਟਿਆਂ ਵੱਧੀ ਮੀਟਿੰਗ ਹੁੰਦੀ ਆ, ਸਾਰੀਆਂ ਗੱਲਾਂ ਤੇ ਨਹੀਂ ਸਾਹਮਣੇ ਆਉਂਦੀਆਂ, ਪਰ ਜਿੰਨੀਆਂ ਕੁਝ ਸਾਹਮਣੇ ਆਈਆਂ ਤਲਖੀ ਭਰੇ ਮਾਹੌਲ ਦੇ ਵਿੱਚ ਮੀਟਿੰਗ ਸ਼ੁਰੂ ਹੁੰਦੀ ਆ। ਸਭ ਤੋਂ ਪਹਿਲਾਂ ਇੱਕ ਲੈਟਰ ਦਾ ਉੱਥੇ ਜ਼ਿਕਰ ਕੀਤਾ ਜਾਂਦਾ। ਲੈਟਰ ਹੈਡ ਜਿਹੜਾ ਉਹ ਭਾਜਪਾ ਦਾ ਦੱਸਿਆ ਜਾਂਦਾ ਕਥਿਤ ਤੌਰ ਤੇ ਕਿ ਇਹ ਚਿੱਠੀ ਜਿਹੜੀ ਆ ਉਹ ਪਰੇਡ ਦੇ ਵਿੱਚ ਹਿੰਸਾ ਕਰਾਉਣ ਵਾਸਤੇ ਲਿਖੀ ਗਈ ਹੈ ਤੇ ਇਹਦਾ ਸੰਬੰਧ ਭਾਰਤੀ ਜਨਤਾ ਪਾਰਟੀ ਦੇ ਕਿਸੇ ਅਹੁਦੇਦਾਰ ਨਾਲ ਆ। ਤਾਂ ਨਰਿੰਦਰ ਤੋਮਰ ਹੋਰਾਂ ਨੇ ਇੱਥੇ ਸਪਸ਼ਟ ਕਹਿ ਦਿੱਤਾ ਕਿ ਇਹ ਚਿੱਠੀ ਫਰਜ਼ੀ ਆ ਔਰ ਇਹਦੇ ਤੇ FIR ਹੋਊਗੀ। ਉਸ ਤੋਂ ਬਾਅਦ NIA ਨੋਟਿਸ ਦਾ ਮੁੱਦਾ ਉੱਠਿਆ, ਜਿਹਦੇ ਤੇ ਰਾਜੇਵਾਲ ਜੀ ਨੇ ਆ ਕੇ ਸਪਸ਼ਟ ਕੀਤਾ ਕਿ NIA ਦੇ ਨੋਟਿਸ ਜਿਹੜੇ ਆ ਉਹ ਵਾਪਸ ਲੈ ਲੈਣਗੇ, ਸਰਕਾਰ ਨੇ ਭਰੋਸਾ ਦੇ ਦਿੱਤਾ। ਇਹ ਵੱਡੀ ਗੱਲ ਹੋਈ। ਫਿਰ ਇਸ ਤੋਂ ਬਾਅਦ ਜਿਹੜਾ ਮਸਲਾ ਸੀਗਾ ਉਹ ਲੰਚ ਬ੍ਰੇਕ ਤੇ ਚੱਲ ਗਿਆ। 2:30 ਵਜੇ ਮੀਟਿੰਗ ਸ਼ੁਰੂ ਹੋਈ, ਨਾਲ ਦੀ ਨਾਲ ਕਹਿੰਦੇ ਲੰਚ ਹੋ ਗਿਆ, ਲੰਚ ਹੋ ਗਿਆ। ਜਦੋਂ ਲੰਚ ਦਾ ਮਤਲਬ ਹੋ ਜਾਵੇ ਐਲਾਨ ਤਾਂ ਸਮਝੋ ਕਿ ਉੱਥੇ ਘਮਸਾਨ ਪੈ ਗਿਆ, ਇੱਕ ਵਾਰੀ ਗੱਲਬਾਤ ਟੁੱਟ ਗਈ। ਉਸ ਤੋਂ ਬਾਅਦ ਫਿਰ ਬੈਠੇ ਸਾਰੇ ਮੰਤਰੀਆਂ ਦਾ ਪਹਿਲਾਂ ਤੇ ਦੱਸਦੇ ਕਿ ਰਵੱਈਆ ਵੈਸਾ ਹੀ ਰਿਹਾ ਜੈਸਾ ਪਹਿਲਾਂ ਸੀਗਾ, ਪਰ ਬਾਅਦ ਦੇ ਵਿੱਚ ਇੱਕ ਕਹਿ ਲਓ ਕਿ ਅਣਕਿਆਸਿਆ ਜਾਂ ਕਹਿ ਲਓ ਅਣਕਿਆਸਿਆ ਘਟਨਾਕ੍ਰਮ ਵਾਪਰਦਾ। ਉਹ ਇਹ ਆ ਕਿ ਕੇਂਦਰ ਸਰਕਾਰ ਨੇ ਅੱਜ ਇੱਕ ਜ਼ਬਰਦਸਤ ਜਿੱਦਾਂ ਕਹਿ ਲਈਏ ਮੂਵ ਚੱਲਦਿਆ ਕਿਹਾ ਕਿ ਅਸੀਂ ਇਹ ਕਾਨੂੰਨ 2 ਸਾਲ ਵਾਸਤੇ ਸਸਪੈਂਡ ਕਰ ਦਿੰਦੇ ਹਾਂ। ਤਾਂ ਤੁਸੀਂ ਇੱਦਾਂ ਕਰੋ ਕਿ ਤਦ ਤੱਕ ਇਹ ਅੰਦੋਲਨ ਜਿਹੜਾ ਮੁਲਤਵੀ ਕਰ ਦਿਓ ਭਾਈ। ਆਪਾਂ ਇੱਕ ਕਮੇਟੀ ਬਣਾ ਲੈਂਦੇ ਹਾਂ, ਕਮੇਟੀ ਫੈਸਲਾ ਕਰੂਗੀ, ਉਸ ਤੋਂ ਬਾਅਦ ਦੇਖ ਲਵਾਂਗੇ। ਜੇ ਮੰਨ ਲਓ 2 ਸਾਲਾਂ ਦੇ ਵਿੱਚ ਵੀ ਕੋਈ ਅੰਤਮ ਨਿਰਣਾ ਨਹੀਂ ਬਣਦਾ, ਕੋਈ ਸਹਿਮਤੀ ਨਹੀਂ ਆਉਂਦੀ, ਤਾਂ ਫਿਰ ਆਪਾਂ ਇਹਨੂੰ ਹੋਰ ਵੀ ਸਮੇਂ ਵਾਸਤੇ ਸਸਪੈਂਡ ਕਰ ਦਿਆਂਗੇ। ਤਾਂ ਤੁਸੀਂ
ਆਪ ਹੀ ਸਮਝ ਗਏ ਹੋਗੇ ਕਿ ਹੂੰ ਕਿੰਨਾ ਹੂੰ ਵੱਡਾ ਇਹ ਅਣਕਿਆਸਿਆ ਮੂਵ ਸੀਗਾ ਕੇਂਦਰ ਸਰਕਾਰ ਵੱਲੋਂ, ਜੋ ਪ੍ਰਪੋਜ਼ਲ ਦੇ ਰੂਪ 'ਚ ਹੁਣ ਟੇਬਲ ਦੇ ਸਾਹਮਣੇ ਸੀਗਾ। ਤਾਂ ਯਕਦਮ ਉਹਨਾਂ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ, ਆਪਾਂ ਕੱਲ੍ਹ ਨੂੰ ਫੇਰ ਮੀਟਿੰਗ ਕਰ ਲੈਂਦੇ ਹਾਂ। ਤਾਂ ਕਿਸਾਨ ਜਥੇਬੰਦੀਆਂ ਨੇ ਇਹਦੇ ਤੇ ਕੁਛ ਵਿਚਾਰ ਵਟਾਂਦਰਾ ਕੀਤਾ ਤੇ ਫਿਰ ਅੰਤ ਦੇ ਵਿੱਚ ਫੈਸਲਾ ਇਹ ਦਿੱਤਾ ਕਿ ਦੇਖੋ, ਅਸੀਂ ਕੱਲ੍ਹ ਪਹਿਲਾਂ ਆਪਣੀਆਂ ਬੈਠਕਾਂ ਕਰਾਂਗੇ, ਇਸ ਮੁੱਦੇ ਤੇ ਮੀਟਿੰਗਾਂ ਕਰਾਂਗੇ, ਉਸ ਤੋਂ ਬਾਅਦ ਫਿਰ ਅਸੀਂ ਪਰਸੋਂ ਮੀਟਿੰਗ ਕਰਾਂਗੇ। ਤਾਂ ਬਹਰਹਾਲ ਪਰਸੋਂ ਦੀ ਮੀਟਿੰਗ ਦੁਬਾਰਾ ਫਿਰ ਹੋਏਗੀ, ਪਰ ਇੱਕ ਵਾਰੀ ਕਹਿ ਲਓ ਕਿ ਚੱਕਰਾਂ ਦੇ ਵਿੱਚ ਪਾ ਦਿੱਤਾ ਕਿਸਾਨ ਜਥੇਬੰਦੀਆਂ ਨੂੰ ਕਿ ਕੀ ਕੀਤਾ ਜਾਵੇ, ਕਿਉਂਕਿ ਇਹ ਆਫਰ ਜਾਂ ਕਹਿ ਲਓ ਇਹ ਪ੍ਰਪੋਜ਼ਲ ਜਿਹੜਾ ਹੈ ਉਹ ਅਣਕਿਆਸਿਆ ਹੈ। ਮੈਂ ਜਿਵੇਂ ਕਿਹਾ, ਜੇ ਤਾਂ ਕਿਆਸਿਆ ਹੁੰਦਾ ਤਾਂ ਪਹਿਲਾਂ ਤੋਂ ਰਾਏ ਜਿਹੜੀ ਬਣੀ ਹੁੰਦੀ ਆ, ਹੋ ਸਕਦਾ ਰੱਦ ਵੀ ਕਰ ਦਿੰਦੇ, ਪਰ ਕਿਸਾਨਾਂ ਨੇ ਰੱਦ ਨਹੀਂ ਕੀਤਾ। ਹਾਲਾਂਕਿ ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਆ ਉਹ ਕਹਿੰਦੇ ਅੜੇ ਹੋਏ ਆ ਕਿ ਰੱਦ ਹੀ ਕਾਨੂੰਨ ਕਰਵਾਵਾਂਗੇ, ਪਰ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਚਾਲੜਾ ਰਸਤਾ ਕੱਢਣ ਦਾ ਯਤਨ ਕੀਤਾ ਗਿਆ, ਕਿਉਂਕਿ ਸਰਕਾਰ ਬਹੁਤ ਚਲਾਕ ਹੁੰਦੀ ਹੈ, ਤੁਹਾਨੂੰ ਪਤਾ ਹੀ ਆ। ਉਹਨਾਂ ਨੇ ਇੱਕ ਵਾਰੀ ਕਿਸਾਨ ਜਥੇਬੰਦੀਆਂ ਨੂੰ ਫਸਾ ਦਿੱਤਾ ਕਿ ਅਸੀਂ ਇਹਨਾਂ ਨੂੰ ਹਰੇਕ ਰਸਤਾ ਦੇ ਰਹੇ ਹਾਂ, ਕਿਸੇ ਪਾਸੇ ਵੀ ਨਹੀਂ ਆ ਰਹੇ। ਤਾਂ ਇਹ ਕਿਤੇ ਨਾ ਕਿਤੇ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ। ਹੁਣ ਦੇਖੋ, ਅੰਤਮ ਫੈਸਲਾ ਇਹਨਾਂ ਨੇ ਹੀ ਲੈਣਾ। ਵੈਸੇ ਅੱਜ ਇੱਕ ਹੋਰ ਵੀ ਘਟਨਾਕ੍ਰਮ ਇਸ ਮੀਟਿੰਗ ਦੇ ਵਿੱਚ ਦਿਲਚਸਪ ਸੀਗਾ। ਮਤਲਬ ਇਹ ਹੈ ਕਿ ਅੱਗੇ ਜਿੱਦਾਂ ਹੁਣ ਪਿਛਲੀਆਂ ਮੀਟਿੰਗਾਂ 'ਚ ਆਪਾਂ ਦੇਖ ਲਈਏ ਤੇ ਕਿਸਾਨ ਕਹਿੰਦੇ ਨੇ ਕਿ MSP ਤੇ ਗੱਲ ਕਰੋ, ਪਰ ਇਸ ਮੀਟਿੰਗ ਦੇ ਵਿੱਚ ਕੀ ਹੋਇਆ ਕਿ ਕਿਸਾਨਾਂ ਨੇ ਆਖਿਆ ਕਿ MSP ਤੇ ਗੱਲ ਕਰੋ, ਪਰ ਮਤਲਬ ਕਿ ਪਿਛਲੀ ਵਾਰੀ ਜੇ ਆਪਾਂ ਦੇਖੀਏ ਤਾਂ ਇਹ ਹੋਇਆ ਕਿ MSP ਇਹ ਕਹਿੰਦੇ ਸੀ ਕਾਨੂੰਨੀ ਰੂਪ ਦੇ ਵਿੱਚ ਲਾਗੂ ਕਰ ਦਿਆਂਗੇ। ਤਾਂ ਪਹਿਲਾਂ ਕੇਂਦਰ ਕਹਿੰਦੀ ਸੀਗੀ ਕਿ 3 ਕਾਨੂੰਨਾਂ ਦੀ ਗੱਲ ਕਰੋ। ਹੁਣ ਇਹ ਜਿਹੜੇ ਹੈਗੇ ਸੀਗੇ ਕਿਸਾਨ ਜਥੇਬੰਦੀਆਂ ਨੇ, ਇਹਨਾਂ ਨੇ ਵੀ ਕਿਹਾ ਕਿ ਹਾਂ ਭਾਈ 3 ਕਾਨੂੰਨ ਰੱਦ ਕਰਨ ਵਾਲੀ ਪਹਿਲਾਂ ਗੱਲ ਕਰੀਏ ਤਾਂ MSP ਵਾਲੀ। ਉਹਨਾਂ ਤਾਂ ਇੱਥੋਂ ਤੱਕ ਕਹਿੰਦਾ ਕਿ ਭਾਈ MSP ਹੁਣ ਛੱਡ ਦਿਓ, ਪਹਿਲਾਂ 3 ਕਾਨੂੰਨਾਂ ਵਾਲੀ ਗੱਲ ਕਰੋ। ਤਾਂ ਮਤਲਬ ਕਿ ਜਿੱਦਾਂ ਪਿਛਲੀਆਂ ਮੀਟਿੰਗਾਂ 'ਚ ਜੇ ਆਪਾਂ ਦੇਖੀਏ ਤਾਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਸਟੈਂਡ ਸੀਗਾ ਉਹਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੇ ਥੋੜ੍ਹਾ ਜਿਹਾ ਮੋੜਨ ਦਾ ਯਤਨ ਕੀਤਾ। ਉਹਨਾਂ ਨੇ ਕਿਹਾ ਕਿ ਪਹਿਲਾਂ ਕਾਨੂੰਨ ਰੱਦ ਕਰਨ ਦੀ ਗੱਲ ਆਪਾਂ ਕਰਦੇ ਹਾਂ ਕਿ ਇਹਦੇ ਤੇ ਕੀ ਬਣ ਸਕਦਾ, ਇਹਦਾ ਕੀ ਹੱਲ ਨਿਕਲ ਸਕਦਾ, MSP ਨੂੰ ਛੱਡ ਦਿਓ। ਕਿਉਂਕਿ ਉਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ, ਉਹ ਵੀਡੀਓ ਵੀ ਸ਼ਾਇਦ ਵਾਇਰਲ ਹੋ ਗਿਆ, ਉਹਦੇ ਵਿੱਚ ਕਿਹਾ ਕਿ MSP ਨੂੰ ਕਾਨੂੰਨੀ ਰੂਪ ਦੇਣਾ ਮਤਲਬ ਕਿ ਇੱਕ ਬਹੁਤ ਵੱਡਾ ਬੋਝ ਹੈ ਸਰਕਾਰ ਤੇ। ਸਪਸ਼ਟ ਤੌਰ ਤੇ MSP ਤੇ ਕੋਈ ਚਿੰਤਾ ਨਹੀਂ ਹੋਈ, ਕੋਈ ਉਹਦੇ ਤੇ ਬਹਿਸ ਨਹੀਂ ਹੋਈ, ਕੋਈ ਚਿੰਤਨ ਨਹੀਂ ਹੋਇਆ ਉਹਦੇ ਤੇ, ਕੋਈ ਉਹਦੇ ਤੇ ਫੈਸਲਾ ਨਹੀਂ ਹੋਇਆ। ਜਦ ਕਿ ਦੂਸਰੇ ਪਾਸੇ ਜੇ ਦੇਖੀਏ ਤਾਂ ਕਾਨੂੰਨ ਰੱਦ ਕਰਨ ਵਾਲੇ ਮਸਲੇ ਤੇ ਜ਼ਿਆਦਾ ਚਰਚਾ ਹੋਈ ਔਰ ਉਹਦਾ ਵਿਚਾਲੜਾ ਰਸਤਾ ਕੱਢਣ ਲਈ ਉਹਨਾਂ ਨੇ ਇੱਕ ਨਵਾਂ ਪ੍ਰਪੋਜ਼ਲ ਦਿੱਤਾ। ਹੁਣ ਬਹਰਹਾਲ ਦੇਖੋ ਕੀ ਕਰਦੇ ਆ। ਪਹਿਲਾਂ ਤਾਂ ਕੱਲ੍ਹ ਨੂੰ ਸੰਯੁਕਤ ਮੋਰਚਾ ਵਾਲੇ ਮੀਟਿੰਗ ਕਰਨਗੇ, ਫਿਰ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਉਹ ਮੀਟਿੰਗਾਂ ਕਰਨਗੀਆਂ। ਹੋ ਸਕਦਾ ਆਲ ਇੰਡੀਆ ਪੱਧਰ ਤੇ ਜੋ ਇਹਨਾਂ ਦਾ ਕਿਸਾਨ ਮੋਰਚਾ ਉਹ ਵੀ ਇੱਕ ਅਲੱਗ ਮੀਟਿੰਗ ਕਰੇ, ਉਸ ਤੋਂ ਬਾਅਦ ਹੀ ਕੋਈ ਫੈਸਲਾ ਬਣੇਗਾ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਥਿਤੀ ਜਿਹੜੀ ਆ ਉਹ ਬਹੁਤ ਭੰਬਲ ਭੂਸੇ ਵਾਲੀ ਬਣ ਗਈ ਆ ਕਿ ਹੁਣ ਕੀ ਫੈਸਲਾ ਹੋਏਗਾ। ਹਰੇਕ ਆਪੋ ਆਪਣੀ ਰਾਏ ਦੇ ਰਿਹਾ, ਕੁਛ ਲੋਕ ਸਲਾਹ ਦੇ ਰਹੇ ਕਿ ਮੰਨ ਲੈਣਾ ਚਾਹੀਦਾ, ਕੁਛ ਲੋਕ ਕਹਿ ਰਹੇ ਆ ਕਿ ਨਹੀਂ, ਰੱਦ ਕਰਨ ਤੋਂ ਕੁਛ ਵੀ ਘੱਟ ਲੈਣਾ ਮਨਜ਼ੂਰ ਨਹੀਂ ਕਰਨਾ ਚਾਹੀਦਾ। ਪਰ ਇਸ ਦਰਮਿਆਨ ਇੱਕ ਚੀਜ਼ ਤੇ ਸਾਫ਼ ਆ ਕਿ ਕੇਂਦਰ ਸਰਕਾਰ ਲਾ ਲਓ ਕਿ 99% ਇਸ ਗੇਮ ਦੇ ਵਿੱਚ ਹਾਰ ਗਈ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਇਹ ਪ੍ਰਪੋਜ਼ਲ ਦਿੱਤਾ ਉਹਦੇ ਵਿੱਚ ਹੁਣ ਸਿਰਫ 1% ਹੀ ਅੜੀ ਬਚੀ ਆ, 99% ਸ਼ਿਕਸਤ ਉਹਨਾਂ ਦੀ ਜਿਹੜੀ ਆ ਉਹ ਹੋ ਚੁੱਕੀ ਹੈ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਟਿੱਕਰੀ ਬਾਰਡਰ ਤੇ ਕਿਸਾਨ ਵੱਲੋਂ ਖਾਧਾ ਜ਼ਹਿਰ ਹੋਈ ਮੌਤ। ਹਾਂਜੀ ਦੇਖੋ, ਇਹ ਮੰਦਭਾਗੀ ਖਬਰ ਵੀ ਆ ਗਈ, ਸਵੇਰੇ ਆ ਗਈ ਸੀਗੀ। ਜ਼ਿਲ੍ਹੇ ਰੋਹਤਕ ਦੇ ਪਿੰਡ ਪਾਕਸਮਾ ਦੇ ਜੈ ਭਗਵਾਨ ਰਾਣਾ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਸੰਜੇ ਗਾਂਧੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਖੜਿਆ ਗਿਆ ਸੀਗਾ, ਜਿੱਥੇ ਜ਼ਿੰਦਗੀ ਦੀ ਜੰਗ ਜਿਹੜੀ ਆ ਉਹ ਹਾਰ ਗਏ। ਇਸ ਤੋਂ ਇਲਾਵਾ ਇੱਕ ਹੋਰ ਸੈਡ ਨਿਊਜ਼ ਆ ਗਈ, ਜਿੱਦਾਂ ਕਿ ਸੈਡ ਨਿਊਜ਼ ਦਾ ਸਿਲਸਿਲਾ ਜਿਹੜਾ ਉਹ ਉਦੋਂ ਚੱਲਦਾ ਪਿਆ, ਜਿਵੇਂ ਗੱਲਬਾਤ ਦਾ ਸਿਲਸਿਲਾ ਇੱਕ ਪਾਸੇ ਚੱਲ ਰਿਹਾ ਮੁਸਲਸਲ, ਤਾਂ ਦੂਸਰੇ ਪਾਸੇ ਮੌਤਾਂ ਦਾ ਵੀ ਸਿਲਸਿਲਾ ਚੱਲ ਰਿਹਾ। ਤਾਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਗਏ ਇੱਕ ਕਿਸਾਨ ਬਿਮਾਰ ਹੋ ਗਏ, ਫਿਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਤਾਂ ਇਹਨਾਂ ਦਾ ਪਿੰਡ ਸੀਗਾ ਧੂਰੀ ਦੇ ਨੇੜੇ ਕੋਈ ਬੁੱਗਰਾ ਪਿੰਡ ਆ। ਤਾਂ ਉੱਥੇ ਮਤਲਬ ਕਿ ਮੋਰਚੇ ਤੇ ਬਲਦੇਵ ਸਿੰਘ ਨਾਮ ਦੇ, ਜਿਨ੍ਹਾਂ ਦੀ ਉਮਰ 65 ਸਾਲ ਸੀਗੀ, ਕਿਸਾਨ ਦੀ ਮੌਤ ਹੋਣ ਦੀ ਇਹ ਖਬਰ ਆ। ਇੱਕ ਹੋਰ ਅੰਦੋਲਨਕਾਰੀ ਕਿਸਾਨ ਦੀ ਜਾਨ ਗਈ ਆ। ਇਹ ਟਿੱਕਰੀ ਬਾਰਡਰ ਦਿੱਲੀ ਦੇ ਨੇੜੇ HL ਸਿਟੀ ਬਹਾਦਰਗੜ੍ਹ ਜਿਹੜੀ ਆ, ਉੱਥੇ ਇੱਕ ਕਿਸਾਨ ਧੰਨਾ ਸਿੰਘ ਜਿਹੜਾ ਹੈ ਉਹ ਫੌਤ ਹੋ ਗਏ। ਪਿੰਡ ਤੁੰਗਾ ਦੇ ਰਹਿਣ ਵਾਲੇ ਸਨ।
ਪਰ ਦੇਰ ਸ਼ਾਮ ਮਤਲਬ ਕਿ ਸੈਡ ਨਿਊਜ਼ ਆਉਣ ਦਾ ਸਿਲਸਿਲਾ ਰੁਕਿਆ ਨਹੀਂ। ਦੇਰ ਸ਼ਾਮ ਇੱਕ ਖਬਰ ਹੋਰ ਆ ਗਈ, ਬਿਲਕੁਲ ਨੌਜਵਾਨ ਮੁੰਡਾ ਸੀਗਾ, ਸ਼ਾਇਦ ਲੁਧਿਆਣੇ ਜ਼ਿਲ੍ਹੇ ਦਾ ਸੀਗਾ, ਤਾਂ ਉਹਦੀ ਵੀ ਮੌਤ ਹੋ ਗਈ ਸੀਗਾ। ਤਾਂ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ, ਆਲਮੋਸਟ ਲਾ ਲਓ ਕਿ ਹੁਣ ਤੇ 100 ਮੌਤਾਂ ਹੋ ਗਈਆਂ। ਕਿਸਾਨ ਜਥੇਬੰਦੀਆਂ ਇਸ ਪਾਸੇ ਥੋੜ੍ਹਾ ਜਿਹਾ ਧਿਆਨ ਦੇਣ, ਕਿਉਂਕਿ ਦੇਖੋ ਕਿਸਾਨ ਜਥੇਬੰਦੀਆਂ ਦੇ ਧਿਆਨ ਦੇਣ ਤੋਂ ਮਤਲਬ ਕੀ ਆ ਕਿ ਖੁਦਕੁਸ਼ੀਆਂ ਵੀ ਕਾਫੀ ਹੋ ਗਈਆਂ, ਤਾਂ ਖੁਦਕੁਸ਼ੀਆਂ ਤਾਂ ਘੱਟੋ ਘੱਟ ਰੋਕਣੀਆਂ ਚਾਹੀਦੀਆਂ। ਕੁਦਰਤੀ ਮੌਤ ਤੇ ਚਲੋ ਉਹਦੇ ਤੇ ਆਪਾਂ ਕਹਿ ਸਕਦੇ ਹਾਂ ਕਿ ਕੋਈ ਜ਼ੋਰ ਨਹੀਂ ਹੈ, ਠੰਡ ਵੀ ਆ ਉੱਥੇ, ਹਾਰਟ ਅਟੈਕ ਵੀ ਬਹੁਤ ਆ ਰਹੇ ਨੇ, ਬਹੁਤ ਕੁਛ ਆ, ਸਮੱਸਿਆਵਾਂ ਹਨ ਉੱਥੇ, ਖਾਸ ਤੌਰ ਤੇ ਬਜ਼ੁਰਗਾਂ ਲਈ ਤੇ ਸਥਿਤੀਆਂ ਜਿਹੜੀਆਂ ਬੜੀਆਂ ਭਿਆਨਕ ਆ। ਪਰ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਤੇ ਕੋਈ ਨਾ ਕੋਈ ਸਟੇਟਮੈਂਟ ਦੇਣੀ ਚਾਹੀਦੀ ਆ, ਸਟੇਟ ਤੋਂ ਅਪੀਲ ਜਿਹੜੀ ਆ ਉਹ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਆ। ਜਦ ਕਿ ਇਹਨਾਂ ਨੇ ਤਾਂ ਸਲੋਗਨ ਵੀ ਬਣਾ ਲਿਆ ਸੀ, ਮਰਾਂਗੇ ਜਾਂ ਜਿੱਤਾਂਗੇ। ਉੱਥੇ ਵੀ ਇਤਰਾਜ਼ ਹੋਇਆ ਸੀਗਾ ਕਿ ਬਹੁਤ ਸਾਰੇ ਸਿੱਖ ਭਾਈ ਇਸ ਅੰਦੋਲਨ ਦੇ ਵਿੱਚ ਸ਼ਾਮਲ ਆ, ਉਹਨਾਂ ਵਾਸਤੇ ਇਹੋ ਜਿਹਾ ਸੰਕਲਪ ਜਿਹੜਾ ਕੰਮ ਦਾ ਸੀਗਾ। ਮੇਰੇ ਖਿਆਲ ਦੇ ਨਾਲ ਅਪੀਲ ਕਰਨੀ ਚਾਹੀਦੀ ਹੈ ਕਿਸਾਨ ਜਥੇਬੰਦੀਆਂ ਨੂੰ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, NIA ਨੇ ਖਾਲਸਾ ਏਡ ਨੂੰ ਭੇਜੇ ਨੋਟਿਸਾਂ ਤੇ ਲਾਈ ਰੋਕ। ਹਾਂਜੀ ਦੇਖੋ, ਜੋ ਰੋਕ ਲੱਗੀ ਆ ਮੇਰੇ ਖਿਆਲ ਦੇ ਨਾਲ ਉਹਦੇ ਪਿੱਛੇ ਇੱਕ ਕਾਰਨ ਜਿਹੜਾ ਹੈ ਉਹ ਇਹ ਰਿਹਾ ਹੈ ਕਿ ਤੁਹਾਨੂੰ ਯਾਦ ਹੋਣਾ, ਵੈਸੇ ਤੁਹਾਨੂੰ ਪਤਾ ਹੋਣਾ ਇਸ ਖਬਰ ਦਾ ਜੀ, ਕਿ ਇਹਨਾਂ ਨੂੰ ਨੋਬਲ ਪੀਸ ਪੁਰਸਕਾਰ ਵਾਸਤੇ ਨੋਮੀਨੇਟ ਕੀਤਾ। ਬਿਲਕੁਲ ਜੀ, ਖਾਲਸਾ ਏਡ ਵਾਲਿਆਂ ਨੇ। ਮੇਰੇ ਖਿਆਲ ਦੇ ਨਾਲ ਇਹੀ ਕਾਰਨ ਰਿਹਾ ਕਿ ਇਹਨਾਂ ਨੇ ਉਹ ਜਿਹੜੇ ਭੇਜੇ ਸੀਗੇ ਸਮਨ ਕਹਿ ਲਓ ਜਾਂ ਨੋਟਿਸ ਕਹਿ ਲਓ, ਉਹਨਾਂ ਨੂੰ ਟਾਲ ਦਿੱਤਾ। ਉਹਦੀ ਵਜ੍ਹਾ ਸ਼ਾਇਦ ਇਹੋ ਲੱਗਦੀ ਆ ਕਿ ਮੰਨ ਲਓ ਕੱਲ੍ਹ ਨੂੰ ਇਹੋ ਜਿਹੀ ਸੰਸਥਾ ਨੂੰ ਜਿਹੜੀ ਕਿ ਮਨੁੱਖਤਾਵਾਦੀ ਸੋਚ ਲੈ ਕੇ ਚੱਲਦੀ ਆ, ਉਹਨੂੰ ਕੋਈ ਐਸਾ ਅਵਾਰਡ ਮਿਲ ਜਾਂਦਾ ਹੈ ਤੇ ਅਸੀਂ ਉਹਨੂੰ ਇੱਥੇ ਘੜੀਸੀ ਫਿਰੀਏ, ਸਮਰਾਂ ਦੇ ਵਿੱਚ ਉਲਝਾਈ ਫਿਰੀਏ, ਕਿੰਨੀ ਬੇਇੱਜ਼ਤੀ ਹੈ। ਵੈਸੇ ਵੀ ਤੁਹਾਨੂੰ ਪਤਾ ਹੈ ਨਾ ਕਿ ਅਮਰੀਕਾ ਦੇ ਵਿੱਚ ਹੁਣ ਸੱਤਾ ਪਰਿਵਰਤਨ ਹੋ ਗਿਆ। ਜਦੋਂ ਆਪਾਂ ਗੱਲਬਾਤ ਕਰ ਰਹੇ ਮੇਰੇ ਖਿਆਲ ਦੇ ਨਾਲ ਹੋ ਗਿਆ ਕਿ ਹਾਲੇ ਹੋਣਾ ਬਾਕੀ ਹੈ, ਸ਼ਾਇਦ ਸੱਤਾ ਪਰਿਵਰਤਨ ਹੋ ਗਿਆ। ਪਰ ਦੂਜੀ ਚੀਜ਼ ਜਿਹੜੀ ਹੈ ਕਿ ਅੱਗੇ ਐਮਨੈਸਟੀ ਇੰਟਰਨੈਸ਼ਨਲ ਨੂੰ ਇਸੇ ਤਰੀਕੇ ਨਾਲ ਇਹਨਾਂ ਨੇ ਨਿਸ਼ਾਨੇ ਤੇ ਲਿਆ ਸੀਗਾ, ਉਦੋਂ ਵੀ ਇਹਨਾਂ ਦੀ ਬੜੀ ਬਦਨਾਮੀ ਹੋਈ ਹੈ ਐਮਨੈਸਟੀ ਬਾਰੇ। ਮੇਰੇ ਖਿਆਲ ਦੇ ਨਾਲ US ਦੇ ਵਿੱਚ ਉਹ ਕਾਫੀ ਜ਼ਿਆਦਾ ਚਰਚਿਤ ਹੋਇਆ ਸੀਗਾ ਵਿਸ਼ਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਹੁਤ ਔਖੀਆਂ ਕਰਨਗੀਆਂ ਇੰਡੀਆ ਨੂੰ, ਕਿਉਂਕਿ ਅੱਗੇ ਤੇ ਇਹਨਾਂ ਦਾ ਯਾਰ ਸੀਗਾ, ਯਾਰ ਮੇਰਾ ਦਿਲਦਾਰ ਡੋਨਾਲਡ ਟਰੰਪ, ਤਾਂ ਉਹ ਤੇ ਮੇਰੇ ਖਿਆਲ ਦੇ ਨਾਲ ਚੜ੍ਹ ਗਿਆ ਜਹਾਜ਼। ਬਿਲਕੁਲ, ਹੁਣੇ ਸਹੁੰ ਚੱਕ ਲਈ ਹੈ ਜੋ ਬਾਈਡਨ ਨੇ ਜੀ। ਹਾਂਜੀ, ਸੱਤਾ ਪਰਿਵਰਤਨ ਹੋ ਗਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਅੱਜ ਜਿਵੇਂ ਇੰਡੀਆ ਦੀ ਵਿੱਚ ਰਾਤ ਆ, ਸਵੇਰ ਜਦੋਂ ਚੜੇਗਾ, ਸਵੇਰ ਚੜ੍ਹਨ ਸਾਰ ਹੀ ਬਹੁਤ ਸਾਰੀਆਂ ਚੀਜ਼ਾਂ ਡਿਪਲੋਮੈਟਿਕ ਪੱਧਰ ਤੇ ਬਦਲ ਜਾਣਗੀਆਂ ਇੰਡੀਆ ਬਾਅਦ। ਉਸ ਲਿਹਾਜ਼ ਨਾਲ ਜੇ ਦੇਖੀਏ ਤਾਂ ਫਿਰ ਔਖਾ ਹੋ ਜਾਏਗਾ ਕੰਮ ਨਾ, ਕਿ ਤੁਸੀਂ ਸੰਸਥਾਵਾਂ ਦਾ ਗੱਲ ਘੁੱਟ ਰਹੇ ਹੋ। ਐਮਨੈਸਟੀ ਜਿਸ ਤਰੀਕੇ ਨਾਲ ਨਿਕਲੀ ਆ, ਪੂਰੀ ਦੁਨੀਆ ਦੇ ਵਿੱਚ ਚਰਚਾ ਹੋਈ ਸੀ ਕਿ ਕਿਵੇਂ ਸੈਂਟਰਲ ਏਜੰਸੀਆਂ ਨੇ ਉਹਨਾਂ ਤੇ ਦਬਾਅ ਬਣਾਇਆ, ਔਰ ਐਮਨੈਸਟੀ ਨੇ ਖੁਦ ਇਹ ਗੱਲਾਂ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਕਿ ਕਿਸ ਤਰ੍ਹਾਂ ਸਾਡੇ ਮਗਰ ਇਹ ਏਜੰਸੀਆਂ ਜਿਹੜੀਆਂ ਹੱਥ ਧੋ ਕੇ ਪੈ ਗਈਆਂ ਸੀਗੀਆਂ। ਸੋ ਇਸ ਦੌਰ ਦੇ ਵਿੱਚ ਜਾਂ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਕੋਲੋਂ ਇੰਡੀਆ ਦੇ ਵਿੱਚ ਆਪਰੇਸ਼ਨ ਜਾਰੀ ਰੱਖਣੇ ਜਿਹੜੇ ਆ ਉਹ ਸੰਭਵ ਨਹੀਂ ਹੈ। ਜੇ ਕੋਈ ਇਹੋ ਜਿਹੀ ਸੰਸਥਾ ਜਿਹੜੀ ਖਾਲਸਾ ਏਡ ਵਰਗੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਇਸ ਵੇਲੇ ਪੋਪੂਲਰ ਆ, ਜੇ ਉਹਦੀ ਖਬਰ ਕੋਈ ਇਸ ਤਰ੍ਹਾਂ ਦੀ ਕੱਲ੍ਹ ਨੂੰ ਬਣ ਜਾਂਦੀ ਹੈ ਤਾਂ ਪ੍ਰਭਾਵ ਠੀਕ ਨਹੀਂ ਪਏਗਾ। ਪ੍ਰਭਾਵ ਦੁਨੀਆ ਤੇ ਜਾਂ ਸੰਸਾਰ ਪੱਧਰ ਤੇ ਇਸ ਗੱਲ ਦਾ ਚੰਗਾ ਨਹੀਂ ਜਾਣਾ। ਇਸ ਕਰਕੇ ਜਿਹੜਾ ਸਮਨ ਇਹਨਾਂ ਨੇ ਭੇਜਿਆ ਸੀਗਾ ਅਮਰਪ੍ਰੀਤ ਸਿੰਘ ਨੂੰ, ਜਿਹੜੇ ਕਿ ਮੇਰੇ ਖਿਆਲ ਦੇ ਨਾਲ ਇੱਥੇ ਇੰਡੀਆ ਦੇ ਵਿੱਚ ਉਹਨਾਂ ਦੇ ਹੈਡ ਨੇ, ਤਾਂ ਉਹਨਾਂ ਨੇ ਟਾਲ ਦਿੱਤਾ। ਇੱਕ ਹੋਰ ਕਾਰਕੁਨ ਸੀਗਾ, ਉਹ ਵੀ ਟਾਲ ਦਿੱਤਾ। ਇੱਕ ਬੰਦਾ ਅਪੀਅਰ ਹੋ ਆਇਆ, ਮਤਲਬ ਕਿ ਉਹ ਉੱਥੇ ਜਾਇਆ, ਹਾਜ਼ਰੀ ਭਰ ਆਇਆ। ਮੈਂ ਪੁੱਛਣ ਦਾ ਯਤਨ ਕੀਤਾ ਸੀਗਾ ਉਹਨਾਂ ਤੋਂ, ਉਹਨਾਂ ਨੇ ਕਿਹਾ ਕਿ ਦੇਖੋ ਸਾਨੂੰ ਜ਼ਿਆਦਾਤਰ ਇਹੀ ਸਵਾਲ ਕੀਤੇ ਗਏ ਕਿ ਫੰਡ ਕਿੱਥੋਂ ਆਉਂਦਾ ਹੈ, ਆਹ ਮਸ਼ੀਨਾਂ ਕਿੱਥੋਂ ਲਿਆਉਂਦੀਆਂ, ਆਹ ਟੈਂਟ ਕਿੱਥੋਂ ਲਿਆਉਂਦਾ। ਉਹ ਕਹਿੰਦੇ ਅਸੀਂ ਆਖਿਆ ਤੁਹਾਡੀ ਇੰਟੈਲੀਜੈਂਸੀ ਜਿਹੜੀ ਆ ਉਹ ਸਾਡੇ ਉੱਤੇ ਬੁਲੇ ਕੇ ਖੜੀ ਰਹਿੰਦੀ ਆ ਟਾਈਮ, ਇਹ ਚੀਜ਼ਾਂ ਤੇ ਉਹਨਾਂ ਤੋਂ ਪੁੱਛ ਲਓ। ਜੇ ਤੁਸੀਂ ਪੁੱਛਣਾ ਹੀ ਆ ਤਾਂ ਜਦੋਂ ਮਰਜ਼ੀ ਆ ਕੇ ਤੁਸੀਂ ਸਾਡਾ ਰਿਕਾਰਡ ਚੈੱਕ ਕਰ ਲਓ, ਅਸੀਂ ਕੋਈ 2 ਨੰਬਰ ਦਾ ਧੰਦਾ ਤੇ ਕਰਦੇ ਨਹੀਂ ਹੈ। ਸੋ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਹੁੰਦੀ ਆ ਕਿ ਜਿੰਨੇ ਵੀ ਇਸ ਤਰ੍ਹਾਂ ਸਮਾਜ ਸੇਵਾ ਦੇ ਨਾਲ ਜੁੜੇ ਸੀਗੇ ਲੋਕ, ਉਹਨਾਂ ਨੂੰ ਉਲਝਾਉਣ ਵਾਸਤੇ ਸੰਬੰਧ ਜਿਹੜੇ ਆ ਇੱਕੋ ਟਾਈਮ 'ਚ ਕੀਤੇ ਜਾਂਦੇ। ਤੇ ਮੇਰੇ ਖਿਆਲ ਦੇ ਨਾਲ ਸਵਾਲ ਵੀ ਇੱਕੋ ਹੀ ਰਹਿਣਗੇ ਕਿ ਪੈਸਾ ਕਿੰਨੇ ਭੇਜਿਆ, ਪੈਸਾ ਕਿੱਥੋਂ ਆਇਆ ਜੀ, ਕਿੱਥੇ ਲਾਇਆ। ਇਹ ਚੀਜ਼ਾਂ ਤੇ ਬਹੁਤ ਸੌਖੇ ਤਰੀਕੇ ਨਾਲ ਉਹਨਾਂ ਤੋਂ ਘਰ ਬੈਠਿਆਂ ਪੁੱਛੀਆਂ ਜਾ ਸਕਦੀਆਂ। ਜੇ WhatsApp ਤੇ ਸੰਮਣ ਜਾ ਸਕਦਾ
ਤੇ WhatsApp ਤੇ ਜਵਾਬ ਵੀ ਲਿਆ ਜਾ ਸਕਦਾ, ਪਰ ਗੱਲ ਖੱਜਲ ਖੁਆਰਤਾ ਦੀ ਹੈ। ਖੈਰ, NIA ਦੇ ਨੋਟਿਸਾਂ ਤੇ ਕਹਿ ਲਓ ਜਾਂ ਸਮਨਾਂ ਤੇ ਕਹਿ ਲਓ, ਇੱਕ ਵਾਰੀ ਫੇਰ ਮੈਂ ਸਪਸ਼ਟ ਕਰ ਦੇਵਾਂ ਕਿ ਅੱਜ ਕਾਫੀ ਬਹਿਸ ਹੋਈ ਹੈ। ਉਸ ਤੋਂ ਬਾਅਦ ਰਾਜੇਵਾਲ ਨੇ ਗੱਲ ਕਨਫਰਮ ਕੀਤੀ ਆ, ਮੁੱਦਾ ਉੱਠਿਆ ਸੀਗਾ, ਤੋਮਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨੋਟਿਸ ਵਾਪਸ ਹੋ ਜਾਣਗੇ, ਹੋਣਗੇ ਕਿ ਨਹੀਂ ਮੈਨੂੰ ਪਤਾ ਨਹੀਂ ਹੈ, ਪਰ ਇੱਕ ਚੀਜ਼ ਤੈਅ ਹੈ ਕਿ NIA ਦਾ ਜਿਹੜਾ ਦਾਇਰਾ ਵਧਾਇਆ ਗਿਆ, ਉਹਦੀਆਂ ਤਾਕਤਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਕਰ ਦਿੱਤੀਆਂ। UAPA ਕਾਨੂੰਨ ਬਹੁਤ ਜ਼ਿਆਦਾ ਸਖਤ ਕਰ ਦਿੱਤਾ। ਇਹ ਪਤਾ ਨਹੀਂ ਅੱਗੇ ਜਾ ਕੇ ਹੋਰ ਕਿੰਨੀਆਂ ਮੁਸ਼ਕਿਲਾਂ ਖੜੀਆਂ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿਵੇਂ ਇਹਦੀ ਵਿਆਖਿਆ ਹੈ, ਜਿਵੇਂ ਇਹਦੇ ਨੁਕਤੇ ਮੱਦਾ ਨੇ, ਜੇ ਤੁਸੀਂ ਪੜ੍ਹੋਗੇ ਤੇ ਮੈਂ ਅੱਗੇ ਵੀ ਤੁਹਾਨੂੰ ਸ਼ਾਇਦ ਇੱਕ ਵਾਰੀ ਦੱਸਿਆ ਸੀਗਾ ਕਿ ਉਹਦੇ ਵਿੱਚ ਤੇ ਇਹੋ ਜਿਹਾ ਵੀ ਲਿਖਿਆ ਹੋਇਆ ਪ੍ਰਬੰਧ ਆ, 48D ਜਿਹੜਾ ਉਹਦਾ ਸੈਕਸ਼ਨ ਹੈ, ਉਹ ਦੱਸਦਾ ਕਿ ਭਾਈ 30 ਦਿਨ ਤੋਂ ਲੈ ਕੇ 60 ਦਿਨ ਤੱਕ ਪੁਲਿਸ ਕਸਟਡੀ ਹੋ ਸਕਦੀ ਹੈ, 90 ਦਿਨ ਤੱਕ ਜੁਡੀਸ਼ੀਅਲ ਕਸਟਡੀ ਹੋ ਸਕਦੀ ਆ। ਜਿਹੜਾ ਉਹਦਾ ਹੈਗਾ ਮੇਰੇ ਖਿਆਲ ਦੇ ਨਾਲ ਸੈਕਸ਼ਨ 2.0 ਜਿਹੜਾ ਉਹ ਇੱਕ ਹੋਰ ਹੀ ਮੱਧ ਵਿੱਚ ਪਾਈ ਬੈਠਾ ਕਿ ਤੁਸੀਂ ਇੰਡੀਆ ਦੀ ਪ੍ਰਭੂਸੱਤਾ ਜਾਂ ਅਖੰਡਤਾ ਤੇ ਤੁਸੀਂ ਕੋਈ ਸਵਾਲ ਵੀ ਨਹੀਂ ਕਰ ਸਕਦੇ, ਮਤਲਬ ਕਿ ਕਿੰਤੂ ਵੀ ਨਹੀਂ ਕਰ ਸਕਦੇ, ਸਵਾਲ ਵੀ ਨਹੀਂ ਕਰ ਸਕਦੇ। ਹਾਂ, ਕਿੱਥੋਂ ਤੱਕ ਕੀਤਾ ਜਾ ਸਕਦਾ ਇਹਦੀ ਕੋਈ ਵਿਆਖਿਆ ਨਹੀਂ, ਮਤਲਬ ਕਿ ਆਪਣੇ ਢੰਗ ਨਾਲ ਹੀ ਵਿਆਖਿਆ ਕੀਤੀ ਜਾਊਗੀ। ਹੋ ਸਕਦਾ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਕੱਲ੍ਹ ਨੂੰ ਇਸ ਦਾਇਰੇ ਦੇ ਵਿੱਚ ਆ ਜਾਵਾਂ। ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖੋ ਠੀਕ ਆ, ਵਕਤੀ ਤੌਰ ਤੇ ਟਲ ਗਈਆਂ, ਪਰ ਸਮੱਸਿਆ ਜਿਉਂ ਦੀ ਤਿਉਂ ਆ। ਤੇ ਇੱਥੇ ਫਿਰ ਸੁਪਰੀਮ ਕੋਰਟ ਦਾ ਰੋਲ ਅਹਿਮ ਹੋ ਜਾਂਦਾ ਹੈ ਕਿ ਇਹਦੇ ਵਿੱਚ ਤੇ ਇਹੋ ਜਿਹਾ ਪ੍ਰਬੰਧ ਹੋਆ ਕਿ ਤੁਸੀਂ ਸਵਾਲ ਵੀ ਨਹੀਂ ਕਰ ਸਕਦੇ ਸਿਸਟਮ ਤੇ। ਉਹ ਸਿਸਟਮ ਨੇ ਵੇਖਣਾ ਕਿ ਤੁਸੀਂ ਕਿੱਥੋਂ ਤੱਕ ਸਵਾਲ ਕਰ ਸਕਦੇ ਹੋ। ਤਾਂ ਇਹੋ ਜਿਹੇ ਕਾਨੂੰਨ ਜਿਹੜੇ ਬਣਾਏ ਗਏ ਨੇ ਅਮੈਂਡਮੈਂਟਾਂ ਕਰਕੇ ਇੰਨੇ ਜ਼ਿਆਦਾ ਸਖਤ ਕਰ ਦਿੱਤੇ ਗਏ ਕਿ ਫੈਡਰਲ ਸਿਸਟਮ ਤੇ ਵੀ ਕਿਤੇ ਨਾ ਕਿਤੇ ਉਹ ਹਮਲਾ ਨਜ਼ਰ ਆਉਂਦੇ। ਕਿਉਂਕਿ ਇਹਦੇ ਵਿੱਚ ਦੇਖੋ, ਇੱਕ DSP NIA ਦਾ ਤੁਹਾਨੂੰ ਇੱਥੋਂ ਪੰਜਾਬ ਤੋਂ ਚੁੱਕ ਕੇ ਲਿਜਾ ਸਕਦਾ, ਉਹਨੂੰ ਕਿਸੇ ਨੂੰ ਇਤਲਾਹ ਕਰਨ ਦੀ ਜ਼ਰੂਰਤ ਨਹੀਂ ਹੈ। ਈਵਨ ਦੋ ਕਿ ਪ੍ਰਾਪਰਟੀ ਜ਼ਬਤ ਕੀਤੀ ਜਾ ਸਕਦੀ ਹੈ, ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ। ਸਟੇਟ ਦੇ ਵਿੱਚੋਂ, ਤੁਹਾਡੇ ਰਾਜ ਦੇ ਵਿੱਚੋਂ ਕਿਸੇ DC ਨੂੰ ਜਾਂ ਕਿਸੇ ਮੰਤਰੀ ਨੂੰ ਪੁੱਛਣ ਦੀ ਲੋੜ ਨਹੀਂ। ਇੱਥੋਂ ਤੱਕ ਕਿ ਇੰਸਪੈਕਟਰ ਰੈਂਕ ਦਾ ਬੰਦਾ ਸਮਨ ਕਰ ਸਕਦਾ। ਤੁਸੀਂ ਦੇਖੋ ਜਿਹੜੇ ਸਮਨ ਆਏ ਆ, ਤੁਸੀਂ ਕਿਤੇ ਕਲੈਕਟ ਕਰ ਲਿਓ ਸਾਰੇ, ਉਹ ਤੁਸੀਂ ਦੇਖੋਗੇ ਕਿ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਵੱਲੋਂ ਹੀ ਜ਼ਿਆਦਾਤਰ ਕੱਲੇ ਗਏ, ਵੱਖੋ ਵੱਖਰੇ ਅਫਸਰਾਂ ਵੱਲੋਂ ਕੱਲੇ ਗਏ। ਤਾਂ ਉਹ ਉਹਨਾਂ ਦਾ ਦਾਇਰਾ ਹੈ, ਉਸ ਦਾਇਰੇ ਦੇ ਵਿੱਚ ਰਹਿ ਕੇ ਉਹ ਸਭ ਕੁਛ ਕਰ ਸਕਦੇ। ਇੱਥੋਂ ਤੱਕ ਕਿ ਤੁਹਾਡੀਆਂ ਸੂਚਨਾਵਾਂ ਦਾ ਆਦਾਨ ਪ੍ਰਦਾਨ ਪੱਛਮੀ ਦੇਸ਼ਾਂ 'ਚ ਵੀ ਕਰ ਸਕਦੇ ਆ। ਇਸ ਤੋਂ ਇਲਾਵਾ ਬਾਹਰ ਬੈਠੇ ਬੰਦਿਆਂ ਤੇ ਵੀ ਮਾਮਲਾ ਦਰਜ ਕੀਤਾ ਜਾ ਸਕਦਾ, ਜਿਵੇਂ ਗੁਰਪਤਵੰਤ ਪੰਨੂ ਹੋਰਾਂ ਤੇ ਕੀਤਾ ਗਿਆ। ਉਹ ਤਾਂ ਅਮਰੀਕਨ ਸਿਟੀਜ਼ਨ ਨੇ, ਅਮਰੀਕਾ 'ਚ ਬੈਠੇ ਆ, ਪਰ ਮਾਮਲਾ ਇੱਥੇ ਦਰਜ ਹੋਇਆ UAPA ਦੇ ਤੱਕ, ਕਿਉਂਕਿ ਉਹ ਕਾਨੂੰਨੀ ਅਖਤਿਆਰ ਹੈ ਉਹਦੇ ਵਿੱਚ NIA ਦੇ ਕੋਲ। ਬੜੀਆਂ ਇਸ ਤਰ੍ਹਾਂ ਦੀਆਂ ਹੋਰ ਵੀ ਨੇ, ਮੈਨੂੰ ਭੁੱਲ ਗਈਆਂ ਕਿਉਂਕਿ ਮੈਂ ਪੜ੍ਹਿਆ ਸੀਗਾ, ਕਾਫੀ ਮਹੀਨੇ ਹੋ ਗਿਆ, ਉਹ ਮੈਨੂੰ ਯਾਦ ਆ ਗਿਆ ਕਿ ਇਹ ਗੱਲ ਸਹਿ ਦੀ ਨਹੀਂ, ਗੱਲ ਸਹਿ ਦੀ ਆ। ਅੱਜ ਤੇ ਚਲੋ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ, ਕੱਲ੍ਹ ਨੂੰ ਫੇਰ ਜਦੋਂ ਅੰਦੋਲਨ ਖਤਮ ਹੋ ਜਾਏਗਾ, ਜਿਹੜੇ ਬੰਦੇ ਉਹ ਲਿਸਟਡ ਕਰ ਲੈਣਗੇ, ਜਿਹੜੇ ਬੰਦੇ ਸੂਚੀ 'ਚ ਪਾ ਲੈਣਗੇ, ਉਹਨਾਂ ਨੂੰ ਤਾਂ ਖੱਜਲ ਖੁਆਰੀ ਹੁੰਦੀ ਰਹੇਗੀ ਆਉਣ ਵਾਲੇ ਸਮੇਂ 'ਚ ਵੀ। ਤਾਂ ਸੁਪਰੀਮ ਕੋਰਟ ਨੂੰ ਵੇਖਣਾ ਪਏਗਾ ਕਿ ਜਿਹੜਾ ਕਾਨੂੰਨ ਇਸ ਵੇਲੇ ਬੋਲਣ ਦੇ ਅਧਿਕਾਰ ਨੂੰ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਰਿਹਾ। ਅਲੈਦਗੀ ਵਾਲਾ ਤਾਂ ਵਿਚਾਰ ਹੀ ਛੱਡ ਦਿਓ, ਮਤਲਬ ਕਿ ਅਲੈਦਗੀ ਤੁਸੀਂ ਚਾਹੇ ਸਮੂਹਿਕ ਤੌਰ ਤੇ ਕਰੋ, ਚਾਹੇ ਟੋਲੀ ਦੇ ਰੂਪ 'ਚ ਕਰੋ, ਚਾਹੇ ਇਕੱਲਿਆਂ ਕਰੋ, ਤੁਸੀਂ ਅਲੈਦਗੀ ਨਹੀਂ ਕਰ ਸਕਦੇ ਇਸ ਮੁਲਕ ਦੇ ਵਿੱਚ, ਅਲੈਦਗੀ ਮੰਗ ਨਹੀਂ ਸਕਦੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਅੱਗੇ ਇਹ ਸੀਗਾ ਕਿ ਕਿਸੇ ਜਥੇਬੰਦੀ ਦੇ ਨਾਲ ਜੁੜੇ ਹੋਣ ਤੋਂ ਬਾਅਦ ਹੀ ਕਿਸੇ ਨੂੰ ਅੱਤਵਾਦੀ ਲੈ ਲਿਆ ਜਾਂਦਾ ਸੀ। ਇਹਦੇ ਵਿੱਚ ਸਿੱਧਾ ਮਤਲਬ ਕਿ ਇਕੱਲੇ ਬੰਦੇ ਨੂੰ ਹੀ ਅੱਤਵਾਦੀ ਡਿਕਲੇਅਰ ਕੀਤਾ ਜਾ ਸਕਦਾ ਤੇ ਜੇ ਉਹਨੇ ਅਪੀਲ ਕਰਨੀ ਹੈ ਤਾਂ ਉਹਨੂੰ ਦਿੱਲੀ ਰਿਵਿਊ ਕਮੇਟੀ ਕੋਲ ਜਾਣਾ ਪਏਗਾ, ਮਤਲਬ ਕਿ ਆਪਣੇ ਆਪ ਨੂੰ ਵਿਦੋਸ਼ਾ ਸਾਬਤ ਕਰਨ ਲਈ, ਜਾਂ ਉਹਦੇ ਜਿਹੜੇ ਪਰਿਜਨ ਨੇ, ਉਹਦੇ ਜਿਹੜੇ ਘਰ ਦੇ ਆ, ਉਹਨਾਂ ਨੂੰ ਦਿੱਲੀ ਜਾਣਾ ਪਏਗਾ। ਤੇ ਜਿਹੜੇ ਲੋਕ ਅਨਪੜ੍ਹ ਪਾਸੇ ਦੇ ਵਿਚਾਰੇ ਇਹੋ ਜਿਹੇ ਝਮੇਲੇ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਦਿੱਲੀ ਦਫ਼ਤਰ ਕਿੱਥੇ। ਇਹ ਬਹੁਤ ਵੱਡੀ ਗੱਲ ਹੈ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਥੇ ਫਿਰ ਦਾਰੋਮਦਾਰ ਜਿਹੜਾ ਉਹ ਸੁਪਰੀਮ ਕੋਰਟ ਤੇ ਆ ਕੇ ਟਿਕਦਾ ਹੈ ਕਿ ਇਹੋ ਜਿਹੇ ਕਾਨੂੰਨਾਂ ਤੇ ਛੇਤੀ ਉਹ ਫੈਸਲਾ ਲੈਣ ਤੇ ਇਹਨਾਂ ਦੀ ਵਾਜਬੀਅਤ ਜਿਹੜੀ ਆ ਉਹ ਕਿਵੇਂ ਆ, ਜਾਇਜ਼ ਆ ਜਾਂ ਉਹ ਗੈਰ ਵਾਜਬ ਨੇ, ਦੱਸਣਾ ਚਾਹੀਦਾ। ਜੀ ਜੀ ਬਿਲਕੁਲ। ਮੈਨੂੰ ਜਾਂਦੇ ਜਾਂਦੇ ਗੱਲ ਕਰੀਏ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ, ਸਰਦਾਰਾ ਸਿੰਘ ਜੌਹਲ ਮੰਤਰੀ ਮੰਡਲ ਸਾਹਮਣੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਵੀ ਤਿਆਰ। ਹਾਂਜੀ, ਸਰਦਾਰਾ ਸਿੰਘ ਜੌਹਲ ਦੇਖੋ ਸਾਡਾ ਹੈ ਇੱਥੇ ਸਰਮਾਇਆ ਨੇ, ਵੈਸੇ ਬਜ਼ੁਰਗ ਨੇ, ਹੁਣ ਇਸ ਵੇਲੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਆ, ਬਹੁਤ ਵੱਡੇ ਵਿਦਵਾਨ ਨੇ, ਬਹੁਤ ਵੱਡੇ ਅਰਥ ਸ਼ਾਸਤਰੀ ਨੇ। ਸੋ ਮੇਰੀ ਤੇ ਇੰਨੀ
ਤੌਫੀਕ ਵੀ ਹੈ ਨਹੀਂ, ਇੰਨੀ ਔਕਾਤ ਵੀ ਹੈ ਨਹੀਂ ਕਿ ਮੈਂ ਉਹਨਾਂ ਦੀ ਗੱਲ ਨੂੰ ਕੱਟ ਸਕਾਂ। ਤੇ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕੁਛ ਐਸੀ ਹੈ, ਉਹ ਕਹਿੰਦੇ ਕਿ ਦੇਖੋ ਖੇਤੀ ਕਾਨੂੰਨਾਂ 'ਚ ਸ਼ਾਨਦਾਰ ਪ੍ਰਬੰਧ ਹਨ, ਜਿਵੇਂ ਕੋਈ ਗਿਰਵੀਨਾਮਾ ਨਹੀਂ, ਸਖਤੀਆਬੀ ਨਹੀਂ ਹੈ, ਸਾਰੀ ਜਾਣਕਾਰੀ ਤੇ ਮਸ਼ੀਨਰੀ ਠੇਕੇਦਾਰ ਦੁਆਰਾ ਮੁਹੱਈਆ ਕਰਵਾਈ ਜਾਣੀ ਹੈ। ਤੋ ਉਹ ਕਹਿੰਦੇ ਆ ਕਿ ਠੇਕੇ ਦੀ ਖੇਤੀ ਸ਼ੁਰੂ ਵਿੱਚ ਪੰਜਾਬ 'ਚ 2002-3 ਵਿੱਚ ਅਸਫਲ ਰਹੀ, ਕਿਉਂਕਿ ਖੇਤੀਬਾੜੀ ਦੇ ਉਤਪਾਦਨ ਦੌਰਾਨ ਹੋਏ ਨੁਕਸਾਨ ਦੇ ਬਾਵਜੂਦ ਕਿਸਾਨੀ ਦਾ ਬੀਮਾ ਨਹੀਂ ਹੋਇਆ ਸੀ। ਨਾਲ ਉਹ ਕਹਿੰਦੇ ਆ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਨਵਾਂ ਇਕਰਾਰਨਾਮਾ ਕਾਨੂੰਨ ਪੰਜਾਬ ਸਰਕਾਰ ਦੇ 2013 ਦੇ ਐਕਟ ਦੀ ਹੀ ਇੱਕ ਨਕਲ ਹੈ। ਮਤਲਬ ਉਹਨਾਂ ਨੇ ਕੁਝ ਕਾਨੂੰਨ ਜਿਹੜੇ ਆਪਣੀਆਂ ਸੂਬਾਈ ਸਰਕਾਰਾਂ ਵੱਲੋਂ ਬਣਾਏ ਗਏ ਵਕਤ ਤੇ ਉਹਨਾਂ ਨੂੰ ਕੋਟ ਕੀਤਾ ਹੈ, ਉਹਨਾਂ ਨੇ ਪੜਚੋਲ ਕੇ ਤੁਲਨਾਤਮਕ ਤੌਰ ਤੇ ਵੇਖ ਕੇ ਇਹ ਸਿੱਟਾ ਕੱਢਿਆ ਕਿ ਇਹ ਉਹਨਾਂ ਦੀ ਉਹ ਹੀ ਨਕਲ ਆ। ਪਰ ਦੇਖੋ ਖੈਰ ਚਲੋ ਸਮਾਂ ਥੋੜਾ ਹੈ, ਬਹੁਤੀ ਬਹਿਸ ਦਿੰਦੇ ਆਪਾਂ। ਜਿਹੜੀ ਗੱਲ ਜੌਹਲ ਸਾਹਿਬ ਕਹਿ ਰਹੇ ਆ ਕੁਛ ਹੱਦ ਤੱਕ ਠੀਕ ਆ, ਤੇ ਇੱਥੋਂ ਦੀ ਸੂਬਾ ਸਰਕਾਰ ਨੇ, ਮਤਲਬ ਕਿ ਪੰਜਾਬ ਦੀ ਸੂਬਾ ਸਰਕਾਰ ਨੇ ਇਹ ਚੀਜ਼ਾਂ ਲਿਆਂਦੀਆਂ ਨੇ। ਪਰ ਜੇ ਤੁਸੀਂ ਉਹਨਾਂ ਨੂੰ ਗੌਰ ਨਾਲ ਪੜ੍ਹੋਗੇ, ਮੈਂ ਸਰਦਾਰਾ ਸਿੰਘ ਜੌਹਲ ਉਹਨਾਂ ਨੂੰ ਸਵਾਲ ਵੀ ਕੀਤਾ ਸੀਗਾ, ਮੈਂ ਕਿਹਾ ਸੀਗਾ ਸਰ ਇੱਕ ਚੀਜ਼ ਜ਼ਰੂਰ ਸਾਨੂੰ ਖੋਲ ਕੇ ਦੱਸੋ ਕਿ ਜਿਹੜੇ ਸੂਬਾ ਸਰਕਾਰਾਂ ਨੇ ਐਕਟ ਬਣਾਏ ਸੀ ਕਿ ਉਹਨਾਂ ਨੇ ਇਹਦੇ ਵਿੱਚ ਇਹ ਲਿਖਿਆ ਸੀ ਕੰਟਰੈਕਟ ਫਾਰਮਿੰਗ 'ਚ ਕਿ ਤੁਸੀਂ ਕੋਰਟ ਨਹੀਂ ਜਾ ਸਕਦੇ, ਮਤਲਬ ਕਿ ਤੁਸੀਂ ਐਸਡੀਐਮ ਕੋਲ ਨਹੀਂ ਜਾ ਸਕਦੇ ਹੋ। ਦੂਸਰੀ ਚੀਜ਼ ਜਿਹੜੀ ਆ ਕਿ ਕੀ ਖਰੀਦ ਜਿਹੜੀ ਆ ਉਹ ਪੈਨ ਕਾਰਡ ਤੇ ਵਪਾਰੀ ਕਰ ਲੂਗਾ। ਤੀਜੀ ਗੱਲ, ਜੇ ਤੁਸੀਂ ਇਸ ਚੀਜ਼ ਨੂੰ ਵੀ ਦੇਖੋਗੇ, ਹਾਂ ਠੀਕ ਆ, ਇਹ ਬਿਲਕੁਲ ਗੱਲ ਉਹਨਾਂ ਦੀ ਜਾਇਜ਼ ਆ, ਦਰੁਸਤ ਆ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਹੋਏ ਆ, ਅਕਾਲੀ ਸਰਕਾਰ ਨੇ ਵੀ ਲਿਆਂਦੇ ਆ, ਕਾਂਗਰਸ ਨੇ ਵੀ ਲਿਆਂਦੇ ਆ, ਉਹ ਡਾਊਟ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇਹਨਾਂ ਦਾ ਜੇ ਤੁਸੀਂ ਸਾਰਾ ਮਜ਼ਮੂਨ ਦੇਖੋਗੇ ਉਹ ਇਹ ਆ ਕਿ ਇਹਨੂੰ ਰੈਗੂਲੇਟ ਸਟੇਟ ਕਰ ਰਿਹਾ। ਉਹਦੇ ਵਿੱਚ ਮੰਨ ਲਓ APMC ਤੋਂ ਬਾਹਰ ਜੇ ਕੋਈ ਪ੍ਰਾਈਵੇਟ ਪਲੇਅਰ ਖਰੀਦਦਾ ਤਾਂ ਉਹਨੂੰ ਟੈਕਸ ਪਵੇਗਾ। ਇਹਦੇ ਵਿੱਚ ਟੈਕਸ ਦੀ ਕੋਈ ਵੀ ਹੈ ਨਹੀਂ ਗੀ, ਕੋਈ ਵੀ ਮੱਦ ਹੈ ਨਹੀਂ ਗੀ, ਇਹਦੇ ਵਿੱਚ ਟੈਕਸ ਤੋਂ ਛੂਟ ਹੈ, ਰੌਲਾ ਇਸ ਚੀਜ਼ ਦਾ। ਫਿਰ ਜਿਹੜੀ ਗੱਲ ਉਹ ਕਹਿੰਦੇ ਆ ਕਿ ਇਹਦੇ ਵਿੱਚ ਗਿਰਵੀਨਾਮਾ ਵਗੈਰਾ ਨਹੀਂ ਹੈ, ਠੀਕ ਆ, ਇਹ ਗੱਲ ਉਹਨਾਂ ਦੀ ਠੀਕ ਹੋ, ਮੈਂ ਇਸ ਗੱਲ ਨੂੰ ਨਹੀਂ ਕਰਦਾ, ਪਰ ਉਹਦੇ 'ਚ ਕ੍ਰੈਡਿਟ ਸ਼ਬਦ ਇਸਤੇਮਾਲ ਕੀਤਾ ਗਿਆ। ਕ੍ਰੈਡਿਟ ਲੈ ਸਕਦਾ ਠੇਕੇਦਾਰ। ਕ੍ਰੈਡਿਟ ਦਾ ਮਤਲਬ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਹੈ, ਦੱਸਣ ਦੀ ਤਾਂ ਜ਼ਰੂਰਤ ਨਹੀਂ ਹੈ ਕ੍ਰੈਡਿਟ ਕੀ ਹੁੰਦਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇੱਥੇ ਹੀ ਡਿਵੀਜ਼ਨ ਹੈ, ਕਿਉਂਕਿ ਸਰਦਾਰਾ ਸਿੰਘ ਜੌਹਲ ਹੋਰਾਂ ਨੇ ਕਾਫੀ ਪਹਿਲਾਂ ਵਕਾਲਤ ਕਰ ਦਿੱਤੀ ਸੀ ਇਹਨਾਂ ਕਾਨੂੰਨਾਂ ਦੀ, ਪਰ ਬਾਅਦ ਦੇ ਵਿੱਚ ਮਤਲਬ ਕਿ ਉਹ ਜਿੱਦਾਂ ਕਹਿ ਲਓ ਕਿ ਆਪਣੀ ਗੱਲ ਨੂੰ ਸਿੱਧ ਕਰਨ ਦੇ ਵਿੱਚ, ਸਾਬਤ ਕਰਨ ਦੇ ਵਿੱਚ ਹੀ ਲੱਗੇ ਹੋਏ ਆ ਕਿ ਇਹ ਚੀਜ਼ਾਂ ਠੀਕ ਨੇ। ਇਹਨਾਂ ਦਾ ਜਵਾਬ ਅੱਗੇ ਹਮੀਰ ਸਿੰਘ ਜਿਹੜੇ ਕਿ ਖੇਤੀਬਾੜੀ ਵਿਸ਼ਲੇਸ਼ਕ ਆ, ਸਾਡੇ ਬੜੇ ਸਤਿਕਾਰਯੋਗ ਟ੍ਰਿਬਿਊਨ ਦੇ ਬਹੁਤ ਵੱਡੇ ਪੱਤਰਕਾਰ ਆ, ਉਹਨਾਂ ਨੇ ਆਪਣੀਆਂ ਲਿਖਤਾਂ 'ਚ 1 ਬਾਈ 1 ਨੁਕਤਿਆਂ ਦੇ ਨਾਲ ਵਿਚਾਰ ਕੇ ਦਿੱਤਾ ਹੋਇਆ ਕਿ ਅਸਲ ਦੇ ਵਿੱਚ ਉਹਨਾਂ ਕਾਨੂੰਨਾਂ 'ਚ ਵੱਡਾ ਫਰਕ ਇਹ ਹੋਆ, ਬੇਸਿਕ ਫਰਕ ਇਹ ਹੋਆ ਕਿ ਇੱਕ ਤਾਂ ਇਹ ਆ ਕਿ APMC ਜਿਹੜੀ ਆ ਉਸ ਤੋਂ ਬਾਹਰ ਕੋਈ ਖਰੀਦ ਕਰਦਾ ਤਾਂ ਉਹ ਉਸੇ ਤਰ੍ਹਾਂ ਹੀ ਹੋਏਗੀ ਜਿਵੇਂ APMC ਦੇ ਤਹਿਤ ਹੁੰਦੀ ਹੈ। ਦੂਜਾ ਕਿ ਰੈਗੂਲੇਟ ਸਰਕਾਰਾਂ ਕਰਦੀਆਂ, ਜਦੋਂ ਰੈਗੂਲੇਟ ਸੂਬਾ ਸਰਕਾਰਾਂ ਕਰਦੀਆਂ ਤਾਂ ਫਿਰ ਬਹੁਤ ਕੁਛ ਜਿਹੜਾ ਉਹ ਸੂਬਾ ਸਰਕਾਰਾਂ ਦੇ ਬਣਾਏ ਕਾਨੂੰਨ ਅਨੁਸਾਰ ਹੀ ਚੱਲਦਾ ਹੈ। ਸੋ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਕੋਈ ਪੰਜਾਬ ਦੇ ਵਿੱਚ ਐਸਾ ਕੇਸ ਵੀ ਨਹੀਂ ਆਇਆ ਜਿਹਦੇ ਵਿੱਚ ਕੋਈ ਵੱਡਾ ਕੰਟਰੈਕਟ ਹੋਇਆ ਹੋਵੇ ਤੇ ਕੋਈ ਭੱਜ ਗਿਆ ਹੋਵੇ, ਜਦ ਕਿ ਨਵੇਂ ਕਾਨੂੰਨਾਂ ਤੋਂ ਬਾਅਦ ਤੇ ਆਪਾਂ ਕਿੰਨੇ ਕੇਸ ਦੇਖੇ ਕਿ ਵਪਾਰੀ ਜਿਹੜੇ ਫਸਲ ਖਰੀਦ ਕੇ ਤਿੱਤਰ ਹੋ ਗਏ, ਅੱਜ ਤੱਕ ਲੱਭੇ ਨਹੀਂ। ਜੀ 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 ਬਿਲਕੁਲ। ਤੇ ਮਿੰਟੂ ਜੀ ਇੱਥੇ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।